ਜੀ ਸੱਜਣੋ, ਪਹਿਲੇ ਆ ਇੱਕ ਵੀਡੀਓ ਵੇਖੋ ਤੇ ਇਸ ਵੀਡੀਓ ਤੋਂ ਬਾਅਦ ਮੁੜ ਬਾਕੀ ਗੱਲ ਫਿਰ ਅੱਗੇ ਜਾ ਕਰਦੇ ਹਾਂ। बिस्मिल्लाहिर्रहमानिर्रहीम जी, मैं थोड़ा अपना सिंगर ज़ाकिर अली शेख ऑफ चनियोट। तो सर मैं एक प्रोग्राम किया है GNN ते जुनेद साहब को, और उन्होंने मैनू ना समझो कि सरैकी सिंगर करके बुलाया है, और उस तो बाद मैं शो करके वापस आ गया। और मेरी काफ़ी वीडियो सोशल मीडिया ते वायरल हुई हैं, टिकटॉक ते वायरल हुई जी उन्हें लाई हैं, और कुछ मेरे दोस्तों वो वीडियो वगैरह वेख के तो इस चीज़ का इतराज़ किया है कि ज़ाकिर भाई ने उन्हें सरैकी सिंगर सद्या और ज़ाकिर भाई चुप करके बैठे रहने। उन्हें यह नहीं आख्या कि मैं पंजाबी सिंगर हाँ। तो भाई जन अलहमदुलिल्लाह मैं पंजाबी ही सिंगर हाँ, सरैकी भी गाने करदा। और जिन्ना मेरे भाइयों का अगर इस वजह तो दिल दुख है या थोड़ा तकलीफ हुई है तो भाई जन मैं माजरत करदा। जी बात तुसीं सुनी है, गल सिर्फ ज़ाकिर शेख की नहीं है। ज़ाकिर शेख साडा निक्का वीर है, चनियोट का चूँकि फ़ख्र है, माण है साढ़े वास्ते, एक अच्छा नाम कमा रहा है। मेरा एक निक्का जिहा सवाल यह है कि बाबा फरीद ने पाक पत्तन बह के, शाह हुसैन ने लाहौर बह के, बुल्ले शाह ने कसूर बह के, मियाँ मुहम्मद बख्श ने कश्मीर बह के, सुल्तान बहुत अगे भी जंगदा है। ਜਦੋਂ ਇਹਨਾਂ ਲੋਕਾਂ ਨੇ ਮੁਖਤਲਿਫ ਜਗ੍ਹਾ 'ਤੇ ਹੁੰਦਿਆਂ ਲਹਿਜਾ ਜਿਹੜਾ ਵਰਤਿਆ ਹੈ ਉਹ ਜੰਗੋਚੀ ਲਹਿਜਾ ਵਰਤਿਆ ਹੈ, ਅਤੇ ਫਿਰ ਅਸੀਂ ਮਰਕਜ਼ੀ ਲਹਿਜਾ ਕਿਉਂ ਨਾ ਇਸ ਨੂੰ ਮੰਨੀਏ, ਜੰਗੋਚੀ ਸਾਡੇ ਲਹਿਜੇ ਨੂੰ। ਜਿਹੜੇ ਸਾਡੇ ਅੱਜ ਦੇ ਦਾਨਿਸ਼ਵਰ ਨੇ, ਇਹ ਐਂਕਰ ਪਰਸਨ ਨੇ, ਇਹ ਅਚਾਨਕ ਲਾਹੌਰ 'ਚੋਂ ਦਰਾਕ ਚਿੰਦੇ ਤੇ ਜਾ ਕੇ ਬਾਵਲਪੁਰ ਜਾ ਖਲੋਂਦੇ ਨੇ। ਦਰਮਿਆਨ ਦੇ ਇਲਾਕੇ ਦਾ ਕੋਈ ਲਹਿਜਾ ਇਹਨਾਂ ਨੂੰ ਨਜ਼ਰ ਨਹੀਂ ਆਉਂਦਾ, ਕੋਈ ਲਹਿਜਾ ਨਹੀਂ ਦਿਸਦਾ ਇਹਨਾਂ ਦਾ। ਜਿਹੜਾ ਠੇਠ ਪੰਜਾਬੀ ਦਾ ਲਹਿਜਾ ਹੈ ਉਹ ਸਾਡਾ ਜੰਗੋਚੀ ਲਹਿਜਾ ਹੈ। ਇਹਨੂੰ ਜੰਗੋਚੀ ਆਖ ਲਓ, ਇਹਨੂੰ ਬਹੁਤ ਸਾਰੇ ਦਾਨਿਸ਼ਵਰਾਂ ਨੇ ਸ਼ਾਹਪੁਰੀ ਵੀ ਆਖਿਆ ਹੈ, ਲਹਿੰਦੀ ਵੀ ਆਖਿਆ ਹੈ, ਇਸ ਨੂੰ ਜੰਗਲੀ ਵੀ ਆਖਿਆ ਹੈ। ਜੋ ਨਾਂ ਦੇ ਲਓ, ਲਹਿਜਾ ਤਾਂ ਇਹੀ ਹੈ। ਜੰਗੋਚੀ ਲਹਿਜਾ ਜਿਹੜਾ ਵਸੇਬ ਦਾ ਲਹਿਜਾ ਹੈ ਸਾਰਾ ਇਹੀ ਹੈ। ਬਈ ਜੁਨੇਦ ਸਲੀਮ ਸਾਹਿਬ ਹੋਵਨ ਜਾਂ ਆਫਤਾਬ ਇਕਬਾਲ ਸਾਹਿਬ ਹੋਵਨ, ਜਿਹੜੇ ਵੀ ਸਾਡੇ ਐਂਕਰ ਪਰਸਨ ਨੇ ਇਸ ਟਾਪਿਕ 'ਤੇ ਪੰਜਾਬ ਅਤੇ ਪੰਜਾਬੀਅਤ 'ਤੇ ਗੱਲ ਕਰਦੇ ਨੇ, ਉਹ ਲਾਹੌਰ ਤੋਂ ਬਾਅਦ ਅਚਾਨਕ ਜਾ ਕੇ ਸਰੈਕੀ ਤਾਂ ਆਉਂਦੇ ਨੇ ਕਿ ਲਾਹੌਰ ਤੋਂ ਬਾਹਰੋਂ ਜਿਹੜਾ ਵੀ ਆਇਆ ਨੇ ਸ਼ੇਖਪੁਰੇ ਤੋਂ ਅੱਗੇ ਸ਼ੁਰੂ ਹੋ ਜਾਂਦੇ ਨੇ। ਜਿੱਥੋਂ ਵੀ ਕੋਈ ਫਨਕਾਰ ਗੁਲੂਕਾਰ ਆਇਆ ਉਹਨੂੰ ਆਖਦੇ ਨੇ ਜਨਾਬ ਸਰੈਕੀ ਬੈਠ 'ਚੋਂ ਆ ਗਿਆ। ਇਹ ਨਹੀਂ ਕਿ ਇਹਨਾਂ ਨੂੰ ਪਤਾ ਨਹੀਂ ਹੈ, ਮੇਰਾ ਨਹੀਂ ਖਿਆਲ, ਮੈਂ ਨਹੀਂ ਮੰਨਦਾ ਇਸ ਚੀਜ਼ ਨੂੰ ਕਿ ਇਹਨਾਂ ਨੂੰ ਪਤਾ ਨਹੀਂ ਹੈ ਕਿ ਚਨਿਓਟ 'ਚੋਂ ਜ਼ਾਕਿਰ ਸ਼ੇਖ ਆਉਂਦਾ ਪਿਆ ਹੈ, ਜਾਂ ਸੋਨੇ ਦੀ ਚੂੜੀ ਵਾਜਿਦ ਬਗਦਾਦੀ ਗਾਉਂਦਾ ਪਿਆ, ਜਾਂ ਮੋਹਸਿਨ ਮਨਸੂਰ ਮਲੰਗੀ ਆਉਂਦਾ ਪਿਆ, ਬਲਕਿ ਉਹਨਾਂ ਦੇ ਨਾਲ ਇੱਕ ਜੰਗ ਦੀ ਬੀਬੀ ਬੈਠੀ ਹੋਈ ਵੀ ਹੈ। ਉਸ ਵੀ ਨਹੀਂ ਆਂਦੀ ਕਿ ਅਸੀਂ ਇਹ ਜੰਗੋਚੀ ਵਸੇਬ ਵੱਖਰਾ ਵਸੇਬ ਹੈ ਔਰ ਇਹ ਸਰੈਕੀ ਨਹੀਂ ਹੈ। ਹੁਣ ਰੋਟੀ ਰੋਜ਼ੀ ਦਾ ਰੌਲਾ ਹੈ ਉਸ ਦਾ ਵਿਚਾਰੇ ਦਾ, ਇਹ ਸਵਾਲ ਕਰੇ ਤਾਂ ਉਸ ਨੂੰ ਉਹ ਦੇਸ ਬੁੱਕ ਦੇ ਵਿੱਚੋਂ ਕੱਢ ਦੇ ਸਨ ਗਏ। ਜੁਨੇਦ ਸਲੀਮ ਸਾਹਿਬ, ਇਤਨਾ ਤਾਂ ਤੁਹਾਨੂੰ ਵੀ ਪਤਾ ਹੈ, ਚਨਿਓਟ ਜਿਹੜਾ ਹੈ ਉਹ ਜੰਗੋਚੀ ਵਸੇਬ ਦਾ ਹਿੱਸਾ ਹੈ। ਇਹ ਸਰੈਕੀ ਬੈਲਟ ਨਹੀਂ ਹੁੰਦਾ। ਸਾਨੂੰ ਮਸਲਾ ਅਸਲ ਜਿਹੜਾ ਹੈ ਉਹ ਇਹ ਨਹੀਂ ਕਿ ਜਿਹੜਾ ਗੁਲੂਕਾਰ ਹੈ, ਫਨਕਾਰ ਹੈ, ਉਸ ਦੀ ਤਾਂ ਕੋਈ ਜੂ ਹੀ ਨਹੀਂ ਹੈ। ਜ਼ਾਕਿਰ ਸ਼ੇਖ ਦਾ ਕਸੂਰ ਨਹੀਂ ਹੈ ਕਿ ਉਹ ਤਾਂ ਸਰੈਕੀ ਵੀ ਵਿਚਾਰਾ, ਉਹ ਸਰੈਕੀ ਵੀ ਗਾ ਲੈਂਦਾ ਹੈ, ਉਰਦੂ ਵੀ ਗਾ ਲਈ ਸੀ ਗਿਆ, ਹੋਰ ਵੀ ਬਾਕੀ ਲਹਿਜੇ ਵੀ ਸਾਰੇ ਜਿਤਨੇ ਲਹਿਜੇ ਨੇ ਪੰਜਾਬੀ ਦੇ ਸਾਰੇ ਉਹ ਗਾ ਲਏ, ਸ਼ਾਇਦ ਸਿੰਧੀ ਵੀ ਗਾ ਲਵੇ। ਉਹ ਇਸ਼ੂ ਨਹੀਂ ਹੈ। ਇਸ਼ੂ ਹੈ ਬੈਲਟ ਦਾ, ਕਿ ਅਗਰ ਤੁਸੀਂ ਆਖਦੇ ਹੋ ਕਿ ਜ਼ਾਕਿਰ ਸ਼ੇਖ ਚਨਿਓਟ ਦਾ ਜੰਮਪੜ ਹੈ, ਤੁਸੀਂ ਆਖਦੇ ਹੋ ਕਿ ਸਰੈਕੀ ਬੈਲਟ ਝੂਠ ਕੇ ਆਇਆ ਹੈ, ਇਸ ਚੀਜ਼ 'ਤੇ ਇਤਰਾਜ਼ ਨੇ। ਗੱਲ ਥੋੜ੍ਹਾ ਸਮਝੋ। ਬਹੁਤ ਸਾਰੇ ਲੋਕਾਂ ਨੇ ਇਤਰਾਜ਼ ਵੀ ਕੀਤਾ ਹੈ, ਜਿਸ ਵਜ੍ਹਾ ਤੋਂ ਜ਼ਾਕਿਰ ਸ਼ੇਖ ਨੇ ਆ ਕੇ ਇੱਕ ਅਲੱਗਾ ਵੀਡੀਓ ਪਾਈ, ਹੁਣ ਵੀਡੀਓ ਪਾਣੀ ਪਈ ਹੈ। ਸਮਝੋ ਇਸ ਚੀਜ਼ ਨੂੰ, ਅੱਗੇ ਫੈਲਾਓ। ਜੁਨੇਦ ਸਲੀਮ ਸਾਹਿਬ ਅਗਰ ਇਸ ਬਾਰੇ ਮੁਬਾਹਿਸਾ ਕਰਨਾ ਚਾਹਵੇਂ, ਗੱਲਬਾਤ ਕਰਨਾ ਚਾਹਵੇਂ ਤਾਂ ਅਸੀਂ ਹਾਜ਼ਰ ਹਾਂ।